ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਇਸ ਬਜਟ ਦੇ ਵਿੱਚ 90% ਪੂਰੇ ਕੀਤੇ ਗਏ ਨੇ। ਇਹ ਕਹਿਣਾ ਹੈ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦਾ। ਉਹ ਅਮਲੋਹ ਦੇ ਨਵੇਂ ਬੱਸ ਅੱਡੇ ਦੇ ਨਜ਼ਦੀਕ 4 ਕਰੋੜ ਦੀ ਲਾਗਤ ਨਾਲ ਨਵੇਂ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਦੇ ਸਥਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਹੋਰ ਕੀ ਕਿਹਾ, ਜ਼ਰਾ ਤੁਸੀਂ ਵੀ ਸੁਣੋ। ਇੱਥੇ ਐਡਮਿਨਿਸਟ੍ਰੇਟਿਵ ਤੌਰ ਤੇ ਕਿਉਂਕਿ ਸਾਡੀ ਸਰਕਾਰ ਵੱਲੋਂ ਅਪਰੂਵਲ ਆਈ ਹੈ 4 ਕਰੋੜ ਰੁਪਏ ਦੀ ਲਾਗਤ ਦੇ ਤਹਿਤ ਸਬ ਡਿਵੀਜ਼ਨ ਦਾ ਸਾਡੇ ਅਮਲੋਹ ਹਲਕੇ ਦਾ ਆਫਿਸ ਜਾਂ ਤਹਿਸੀਲ ਆਫਿਸ ਬਣਨ ਚੱਲਿਆ ਔਰ ਅਸੀਂ ਇਹਨੂੰ ਲੌਂਗ ਟਰਮ ਪਰਸਪੈਕਟਿਵ ਲੈ ਕੇ ਚੱਲ ਰਹੇ ਹਾਂ ਤਾਂ ਕਿ ਗਾਹਾਂ ਨੂੰ ਜਿਹੜੀ ਜੁਡੀਸ਼ੀਅਲ ਕੋਰਟ ਹੋਣਗੀਆਂ ਤੇ ਬਾਕੀ ਜਿਹੜੇ ਸਾਡੇ ਵਕੀਲਾਂ ਨੇ ਚੈਂਬਰ ਬਣਨੇ ਹਨਗੇ ਔਰ ਸਾਡੇ ਜੁਡੀਸ਼ੀਅਲ ਜਿਹੜੇ ਆਫਿਸਰਸ ਹਨ ਉਹਨਾਂ ਦੇ ਨਿਵਾਸ ਸਥਾਨ ਬਣਨੇ ਉਹਨੂੰ ਅਸੀਂ ਪਿਛਾਂ ਲੈ ਕੇ ਆਈਏ ਤਾਂ ਕਿ ਗਾਹਾਂ ਨੂੰ ਇਹ ਸੁਖਾਲਾ ਹੈ। 2 ਐਡਮਿਨਿਸਟ੍ਰੇਟਿਵ ਤੌਰ ਤੇ ਸਾਡੇ ਐਸਟੀਐਮ ਸਾਹਿਬ ਨੇ ਤੇ ਡਿਪਟੀ ਸਾਹਿਬ ਨੇ ਸਿਲੈਕਟ ਕੀਤੇ ਸੀ ਜਗ੍ਹਾ ਜਿਹੜੀ ਟ੍ਰਾਂਸਫਰ ਇਰੀਗੇਸ਼ਨ ਡਿਪਾਰਟਮੈਂਟ ਤੋਂ PWD ਹੋਈਆਂ ਹਨਗੀਆਂ ਔਰ ਉਸ ਤੋਂ ਅਸੀਂ ਸਿਲੈਕਟ ਕੀਤੀ ਅਗਲੀ ਵਾਲੀ ਜਿਹੜੀ ਕਿ ਸਾਡੀ ਗੋਬਿੰਦਗੜ੍ਹ ਨੂੰ ਇੱਕ ਬਾਈਪਾਸ ਦੇ ਰੂਪ 'ਚ ਗਾਹਾਂ ਨੂੰ ਇੱਕ ਜ਼ਰੀਆ ਬਣ ਜਾਊਗਾ ਔਰ ਅੰਡਰਗਰਾਊਂਡ ਪਾ ਕੇ ਜਿਹੜਾ ਸੂਆ ਨਾਲ ਜਾਂਦਾ ਅੰਨੀਆਂ ਤੋਂ ਲੰਘਦਾ ਛਤਰਪੁਰੇ ਤੱਕ ਉਹਨੂੰ ਅਸੀਂ ਚੌੜੀ ਰੋਡ ਬਣਾ ਕੇ ਇੱਕ ਤਹਿਸੀਲ ਦੇ ਇੱਕ ਬਾਈਪਾਸ ਦਾ ਰੂਪ ਦੇ ਸਕੀਏ ਅਮਲੋਹ ਨੂੰ ਔਰ ਜਿਹੜਾ ਹੈਵੀ ਟ੍ਰੈਫਿਕ ਹੈ ਉਹ ਇੱਧਰੋਂ ਲੈ ਕੇ ਛਤਰਪੁਰੇ ਜਾ ਕੇ ਜਿੱਥੇ ਸਾਡਾ ਅੰਬੇ ਮਾਜਰੇ ਦਾ ਪੁਲ ਬਣਨ ਜਾ ਰਿਹਾ ਨੈਸ਼ਨਲ ਹਾਈਵੇ ਉਹਦੇ ਨੀਚੇ ਇਸਦਾ ਇੱਕ ਸਾਧਨ ਬਣ ਜੂ ਨਿਕਲਣ ਦਾ ਔਰ ਇੱਧਰਲੇ ਪਾਸੇ ਅਸੀਂ ਪਾਰਕਿੰਗ ਬਣਾਉਣ ਦਾ ਸੋਚ ਰਹੇ ਹੈਗੇ ਔਰ ਮੈਂ ਸਮਝਦਾ 4 ਕਰੋੜ ਦੀ ਲਾਗਤ ਤੇ ਤਹਿਸੀਲ ਦਾ ਆਫਿਸ ਸ਼ਿਫਟ ਹੋਣਾ। ਹੁਣ ਟੈਂਡਰ ਸਿਸਟਮ ਜਿਹੜਾ ਹੈਗਾ ਸਰਕਾਰ ਦੇ ਅਧੀਨ ਐਡਮਿਨਿਸਟ੍ਰੇਟਿਵ ਤੌਰ ਤੇ ਐਡਮਿਨਿਸਟ੍ਰੇਸ਼ਨ ਨੇ ਔਰ PWD ਦੇ ਨਾਲ ਕੇ ਲਗਵਾਉਣਾ ਹੈਗਾ। ਉਹਨੂੰ ਹੌਲੀ ਹੌਲੀ ਇੱਕ ਪਾਰਕ ਦਾ ਰੂਪ ਨਿਰਮਾਣ ਦੇ ਕੇ ਉਹਨੂੰ ਪਾਰਕ ਦਾ ਰੂਪ ਦੇਵਾਂਗੇ। ਇਹੀ ਸਾਡੀ ਪਲੈਨਿੰਗ ਸੀਗੀ ਲੌਂਗ ਟਰਮ 'ਚ ਤਾਂ ਕਿ ਸ਼ਹਿਰ 'ਚ ਇੱਕ ਵੱਡਾ ਪਾਰਕ ਦੇ ਸਕੀਏ ਅਮਲੋਹ ਦੇ ਸ਼ਹਿਰ ਵਾਸੀਆਂ ਨੂੰ ਉਹਨਾਂ ਨੂੰ ਸਮਰਪਿਤ ਕਰ ਸਕੀਏ। ਆਗੇ ਸਾਰੇ ਹਲੇ ਹੌਲੀ ਹੌਲੀ ਪ੍ਰਪੋਜ਼ਲ ਹੈ ਕਿਉਂਕਿ ਅਮਲੋਹ ਦਾ ਇੱਕ ਬਾਈਪਾਸ ਹੈ ਨਹੀਂ ਉਹ ਬਾਈਪਾਸ ਬਣਾਉਣ ਦਾ ਸਾਧਨ ਦੇ ਤਹਿਤ ਇਹ ਇੱਕ ਸਬ ਡਿਵੀਜ਼ਨ ਆਫਿਸ ਬਣਾਇਆ ਗਿਆ ਔਰ ਇਹਨੂੰ ਪਲੈਨਿੰਗ ਲੈ ਕੇ ਚੱਲੇ ਕਿਉਂਕਿ ਇੱਥੇ ਜਿਹੜਾ ਸੂਆ ਹੈ ਉਹਨੂੰ ਜਿੰਨਾ ਕਿੰਨੀ ਅੰਡਰਗਰਾਊਂਡ ਲਿਜਾਣਾ ਹੈ ਕਿੰਨਾ ਕੁ ਉਹਨੂੰ ਕੰਕਰੀਟ ਪਾਣਾ ਹੌਲੀ ਹੌਲੀ ਇਹਦੀ ਪ੍ਰਪੋਜ਼ਲ ਲੈ ਕੇ ਇੱਕ ਬਾਈਪਾਸ ਦਾ ਰੂਪ ਦੇਵਾਂਗੇ ਜਿੱਥੇ ਅੰਬੇ ਮਾਜਰੇ ਦਾ ਨੈਸ਼ਨਲ ਹਾਈਵੇ ਦਾ ਪੁਲ ਪੰਜਾਬ ਦਾ ਇੱਕੋ ਹੀ ਪੁਲ ਮਨਜ਼ੂਰ ਹੋਇਆ ਉਹਦੇ ਨੀਚੇ ਜਾ ਕੇ ਇਹ ਉਤਰੂਗਾ ਔਰ ਮੈਂ ਸਮਝਦਾ ਗਾਹਾਂ ਨੂੰ ਅਮਲੋਹ ਨੂੰ ਜਿਹੜਾ ਟ੍ਰੈਫਿਕ ਹੈਗਾ ਜਿਹੜਾ ਅਮਲੋਹ ਗੋਬਿੰਦਗੜ੍ਹ ਸੜਕ ਤੇ ਉਹ ਘਟ ਜਾਊਗਾ। ਇਹ ਮਹਿਕਮਾ ਦੱਸ ਸਕਦਾ ਹੈ PWD ਦੇ ਮਹਿਕਮੇ ਦੇ ਸਾਰੇ ਜਿਹੜੇ ਨਕਸ਼ਾ ਬਣਾਇਆ ਤੁਹਾਨੂੰ ਆਪ ਦੱਸ ਸਕਦੇ ਟੈਂਡਰ ਮੇਰਾ ਖਿਆਲ ਫਲੋਟ ਕਰਨੇ ਮਹੀਨੇ 1.5 ਮਹੀਨੇ ਤੱਕ ਫਲੋਟ ਕਰਨਗੇ ਕਿੰਨੀ ਦੇਰ ਖੋਲਣਾ ਕੀ ਪ੍ਰੋਵੀਜ਼ਨਸ ਹੋਣਗੀਆਂ ਉਹ ਬਕਾਇਦਾ ਤੁਹਾਨੂੰ PWD ਵਾਲੇ ਦੱਸਣ ਉਹ ਤੁਹਾਨੂੰ ਪਤਾ ਹੀ ਹੈ। ਵੈਸੇ ਤੁਹਾਡੇ ਕੋਲ ਕਾਗਜ਼ ਵੀ ਆ ਗਏ ਹੋਣੇ 9 ਮਹੀਨੇ ਦੇ ਅੰਦਰ ਮੁਕੰਮਲ ਕੀਤਾ ਜਾਊਗਾ। 1 ਮਾਰਚ ਨੂੰ ਟੈਂਡਰ ਲਗਾਇਆ ਗਿਆ 50% 2 ਮਹਿਕਮਿਆਂ ਦੇ ਅਧੀਨ ਲਗਾਇਆ ਗਿਆ। ਪੁਲਿਸ ਹਾਊਸਿੰਗ ਕਾਰਪੋਰੇਸ਼ਨ उसका शुरुआत कम कर रही है और पहली जी मार्च है उसकी शुरुआत की गई 9 महीने के तहत मुकम्मल किया जाए लेकिन ITI की क्लासा पहले लगनी शुरू हो जाएगी 3 महीने दरम्यान लगनी शुरू हो जाएगी। पंजाब सरकार के बजट बारे की कहना है? मैं समझदा चंगी गल है जो सरकार ने बजट पेश किया है जो कांग्रेस पार्टी के मैनीफेस्टो से काफ़ी हद तक मैं नहीं कहता 100% पूरे हो रहे लेकिन 90% असी कोशिश की है कि जोड़े वादे से उन्होंने मुकम्मल कर सके और पंजाब पहली सरकार होनी है हिंदुस्तान जी मैनीफेस्टो ते 90% ते उतरी मैनीफेस्टो की गल करें 2500 रुपया पेंशन कह रहे सी मतलब बजुर्गों को 25 क्योंकि मैनीफेस्टो पढ़िया गल नौजवानों ने जेड़ा कह रहे सी भी मैनीफेस्टो की कापी मैं तुहानू दिखाता 2000 रुपया मैं बुढ़ापा विधवा पेंशन कही सी जेड़ी थी 1500 वादा करता 1500 करता मैं 90% कहने तो फिर तो 100% हो जाता 90% पहली सरकार है हिंदुस्तान की जेड़ी मैनीफेस्टो पूरा मुकम्मल कर रही है जेड़ा वादा किए सी ਉਹਨਾਂ ਦੀ ਵੀ ਸਰਕਾਰਾਂ ਨਹੀਂ ਹੈ तो भी कर देंगे किसी ने रोकया तो नहीं ਸੀਗਾ ਲੋਕਾਂ ਨੂੰ ਸਹੂਲਤ ਮਿਲੇਗੀ ਲੋਕ ਆਪ ਇਸ ਦਾ ਫੈਸਲਾ ਕਰ ਲੈਣਗੇ 2022 ਚ ਇਹ ਤਾਂ ਮੈਂ ਸਮਝਦਾ ਜੇ ਸਰਕਾਰਾਂ ਵਾਅਦੇ ਕਰਦੀਆਂ ਹਨਗੀਆਂ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਪੂਰੇ ਹੋਣਗੇ ਲੋਕਾਂ ਦਾ ਵਿਸ਼ਵਾਸ ਰਾਜਨੀਤਿਕ ਅਦਾਰਿਆਂ 'ਚ ਬਰਕਰਾਰ ਰਹੂਗਾ ਨਹੀਂ ਤਾਂ ਟੁੱਟ ਜਾਊਗਾ ਤਾਂ 90% ਜੇ ਪਹਿਲੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੂਰਾ ਕੀਤਾ ਇਹ ਵੀ ਸਾਰਾ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ। ਇਹਦੀ ਹਲੇ ਡਿਟੇਲਡ ਐਸਟੀਮੇਟ ਬਣਨਾ ਹੈਗਾ ਮਤਲਬ ਡਰਾਇੰਗਾਂ ਫਾਈਨਲਾਈਜ਼ ਆਲਮੋਸਟ ਹੋ ਗਈਆਂ और सानू उम्मीद है भी सोमवार तक सानू ड्राइंगां मिल जाएंगियां। ड्राइंगां मिलने तो बाद इसका एस्टीमेट डिटेल्ड बनेगा उस तो बाद तुहानू कॉस्ट इंटीमेट कर देंगे कि कितनी कॉस्ट आ रही है। अच्छा फिलहाल साडे वालों कोई प्रपोजल नहीं है एडमिनिस्ट्रेशन लेवल ते कोई कोई डिसीजन आंदा तो वक्री गल है क्योंकि स्कूल की पॉकेट अलग रखी गई है ठीक है ना। एरिया ये 56 बाई 194 फुट का तो कंपलैक्स बनना बिल्डिंग का 4 स्टोरी बिल्डिंग बननी है 4 स्टोरी बिल्डिंग बननी है सर। कितना खर्चा आ रहा है सर? खर्चा मैं तुहानू डिटेल दस दूंगा ना डिटेल एस्टीमेट बन लैंदा सानू मैं तुहानू दस दूंगा अपना वैसे रफ कॉस्ट कितना 18 करोड़ के लगभग साडा रफ कॉस्ट एस्टीमेट हैगा रफ।
ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।